बिस्मिल्लाहिर्रहमानिर्रहीम। पंजाबी मुतालिया कुरान सूरा अन-निसा दी आयत 122 ਤੋਂ 130 तक। ਇਹਨਾਂ ਜਿਹੜੀਆਂ ਆਇਤਾਂ ਨੇ ਅੱਜ ਦੀਆਂ, ਇਹਦੇ ਵਿੱਚ ਸੂਰਾ ਦਾ ਮਰਕਜ਼ੀ ਮਜ਼ਮੂਨ ਮੁਕੰਮਲ ਕਰਨ ਤੋਂ ਬਾਅਦ ਚੰਦ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ। ਆਖਰੀ ਆਇਤ ਜਿਹਦੇ ਵਿੱਚ ਸਵਾਲਾਂ ਦਾ ਜਵਾਬ ਦਿੱਤਾ ਗਿਆ ਉਹ 27ਵੀਂ ਆਇਤ ਤੋਂ ਸ਼ੁਰੂ ਹੁੰਦੀ ਹੈ। ਉਸ ਤੋਂ ਪਹਿਲੇ ਮੁਸਲਮਾਨਾਂ ਤੇ ਉਹਨਾਂ ਦੇ ਮੁਖਾਲਫਾਂ ਨੂੰ ਚੰਦ ਅਸੂਲੀ ਹਦਾਇਤਾਂ ਦਿੱਤੀਆਂ ਨੇ ਜਿਹੜੀਆਂ ਪਿਛਲੇ ਵੀ ਮੁਤਾਲੇ 'ਚ ਨੇ। ਔਰ ਇਹ ਸਵਾਲਾਂ ਦੇ ਜਵਾਬ ਜਿਹੜੇ ਦਿੰਦੇ ਨੇ ਅੱਲਾਹ ਤਾਲਾ, ਇਹ ਕੁਰਾਨ ਦਾ ਇੱਕ ਖਾਸ ਅਸਲੂਬ ਹੈ। ਜਿਸ ਤਰ੍ਹਾਂ ਸੂਰਾ ਨਿਸਾ 'ਚ 4 ਆਇਤਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ। ਸੂਰਾ ਬਨੀ ਇਸਰਾਈਲ ਦੇ ਲਾਸਟ ਤੇ ਵੀ 8:6 ਵਿੱਚ ਇੰਝ ਹੀ ਲੱਗਦਾ ਹੈ ਕਿ ਉਹ ਸਵਾਲ ਦਾ ਜਵਾਬ ਦਿੱਤਾ ਗਿਆ, ਜਿਹਦੇ ਵਿੱਚ ਆਖਿਆ ਕਿ ਖਾਬ ਦਾ ਵਾਕਿਆ ਸੀ। ਸੂਰਾ ਨੂਰ 'ਚ ਇਸੇ ਤਰ੍ਹਾਂ ਉਹਦੇ 'ਚ ਵੀ ਗਾਲਬਨ ਸੂਰਾ ਆਇਤ 60 ਹੀ ਹੈ, ਜਿਹਦੇ 'ਚ ਕਿਸੇ ਨੇ ਸਵਾਲ ਪੁੱਛਿਆ ਜਾਂ ਜ਼ਿਹਨ 'ਚ ਖਿਆਲ ਆਇਆ ਪਰਦੇ ਦੇ ਜਿਹੜੇ ਔਰਤਾਂ ਮਰਦਾਂ ਦੇ ਮਿਲਣ ਜੁਲਣ ਦੇ ਆਦਾਬ ਦੱਸਦਿਆਂ ਹੋਇਆ ਖਿਤਾਬ ਕੀਤਾ ਤਾਂ ਉਹਦੇ 'ਚ ਆਖਿਆ ਸੀ ਕਿ ਮਾਈਆਂ ਔਰਤਾਂ ਦਾ ਸੀਨਾ ਵੀ ਸ਼ਰਮਗਾਹ ਹੈ। ਉਹ 60 ਵਿੱਚ ਕਿਸੇ ਦੇ ਜ਼ਿਹਨ 'ਚ ਸਵਾਲ ਆਇਆ ਕਿ ਜੇ ਬੁੱਢੀਆਂ ਹੋ ਜਾਣ ਫਿਰ ਤੇ ਆਖਿਆ ਉਹ ਕੋਈ ਨਹੀਂ, ਫਿਰ ਉਹ ਸ਼ਰਮਗਾਹ ਨਹੀਂ ਰਹਿੰਦੀ। ਜੈਸੇ ਔਰਤ ਖਾਸ ਹੈ ਤੋਂ ਉੱਤੇ ਟੁਰ ਜਾਂਦੀ ਹੈ, ਫਿਰ ਉਹ ਸੀਨਾ ਉਹਨਾਂ ਦਾ ਸ਼ਰਮਗਾਹ ਨਹੀਂ ਰਹਿੰਦੀ, ਉਹਨੂੰ ਢੱਕਣ ਦੀ ਕੋਈ ਨਹੀਂ ਲੋੜ। ਔਰ ਇਹ ਚੀਜ਼ ਜਿਹੜੀ ਹੈ ਸਵਾਲਾਂ ਦੇ ਜਵਾਬ ਜਾਂ ਇਹਨਾਂ ਦੇ ਨਾ ਸਵਾਲ ਕੀ ਸੀ, ਅਕਸਰ ਉਹਦਾ ਪਤਾ ਲੱਗਦਾ ਹੈ ਜਵਾਬ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਗੱਲ ਹੋ ਸਕਦੀ, ਉਹ ਬੜਾ ਵਾਜ਼ਿਹ ਹੁੰਦਾ ਹੈ। ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ, ਕਿਉਂਕਿ ਕੁਰਾਨ ਜਿਹੜਾ ਉਹ ਕਰੀਬ ਤਰੀਨ ਇਸ ਚੀਜ਼ ਦੇ ਕਿ ਇੱਕ ਖਤੀਬ ਦਾ ਖਿਤਾਬ ਹੈ, ਤੇ ਕੁਰਾਨ ਜਿਹੜਾ ਆਸਮਾਨੀ ਖਤੀਬ ਅੱਲਾਹ ਤਾਲਾ ਖਿਤਾਬ ਕਰ ਰਹੇ ਨੇ, ਮੁਖਤਲਿਫ ਮਜ਼ੂਆਤ ਤੇ ਮੁਖਤਲਿਫ ਚੀਜ਼ਾਂ ਤੇ ਖੁਤਬੇ ਦੇ ਰਹੇ ਨੇ। ਤੇ ਉਹ ਖੁਤਬਿਆਂ ਦੇ ਦੌਰਾਨ ਜਿਹੜੇ ਲੋਕਾਂ ਦੇ ਸਵਾਲਾਂ ਦੇ ਨਾਲ ਸਵਾਲ ਪੈਦਾ ਹੁੰਦੇ ਨੇ ਉਹਦੇ ਵੀ ਜਵਾਬ ਫਿਰ ਦਿੰਦੇ ਨੇ। ਜਿਸ ਤਰ੍ਹਾਂ ਕੋਈ ਪ੍ਰੈਸ ਕਾਨਫਰੰਸ ਕਰਦਾ, ਆਪਣੀ ਗੱਲ ਦੱਸਦਾ ਤੇ ਬਾਅਦ ਚ ਆਂਦਾ ਹਾਂਜੀ ਕੋਈ ਸਵਾਲ ਹੈ ਤੇ ਪੁੱਛ ਲਵੋ। ਤੇ ਅੱਲਾਹ ਤਾਲਾ ਕਿਉਂਕਿ ਇਲਮ ਰੱਖਦੇ ਨੇ ਤੇ ਉਹਨਾਂ ਨੂੰ ਆਲਰੇਡੀ ਪਤਾ ਹੁੰਦਾ ਤੇ ਉਹ ਜਵਾਬ। ਔਰ ਰਸੂਲ ਅੱਲਾਹ ਨੇ ਆਖਿਆ ਸੀ ਕਿ ਇਹ ਸਵਾਲ ਜ਼ਿਆਦਾ ਨਾ ਪੁੱਛਿਆ ਕਰੋ। ਇਹਦੀ ਵਜ੍ਹਾ ਹੈ ਕਿ ਇੰਜ ਨਾ ਹੋਵੇ ਕੋਈ ਐਸੇ ਸਵਾਲ ਪੁੱਛਣੇ ਸ਼ੁਰੂ ਕਰ ਦੇ ਔਰ ਤੁਹਾਡੇ ਤੇ ਹੋਰ ਜ਼ਿਆਦਾ ਸਖਤੀਆਂ ਹੋ ਜਾਣ ਦੀਨ ਦੇ ਅਹਿਕਾਮਾਤ ਵਿੱਚ। ਤੇ ਹੁਣ ਅਸੀਂ ਸੂਰਾ ਆਇਤ 122 ਤੋਂ ਸ਼ੁਰੂ ਕਰਨ ਲੱਗੇ ਹਾਂ। ਇੱਥੇ ਅੱਲਾਹ ਤਾਲਾ ਫਰਮਾਉਂਦੇ ਨੇ, ਇਸ ਦੇ ਬਰਖਲਾਫ ਜਿਹੜੇ ਲੋਕ ਈਮਾਨ ਲਿਆਏ ਔਰ ਉਹਨਾਂ ਨੇਕ ਅਮਲ ਕੀਤੇ ਨੇ, ਉਹਨਾਂ ਨੂੰ ਅਸੀਂ ਬਹੁਤ ਜਲਦ ਐਸੇ ਬਾਗਾਂ ਵਿੱਚ ਦਾਖਲ ਕਰਾਂਦੇ ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਨੇ ਆਉਣ ਦੀਆਂ, ਔਰ ਉਹ ਉੱਥੇ ਹਮੇਸ਼ਾ ਹਮੇਸ਼ਾ ਵਾਸਤੇ ਰਹਿਣਦੇ। ਅੱਲਾਹ ਦਾ ਵਾਅਦਾ ਸੱਚਾ ਹੈ ਔਰ ਅੱਲਾਹ ਤੋਂ ਵੱਧ ਕੇ ਕੌਣ ਆਪਣੀ ਗੱਲ ਵਿੱਚ ਸੱਚਾ ਹੋ ਸਕਦਾ ਹੈ। ਇਸ ਬੜੀ ਆਸਾਨ ਕੁਰਾਨ ਹੈ ਹੀ ਆਸਾਨ, ਔਰ ਇਹ ਵੀ ਕੋਈ ਐਸੀ ਚੀਜ਼ ਨਹੀਂ ਜਿਹਦੀ ਕੋਈ ਐਕਸਪਲੇਨ ਕਰਨਾ ਪਵੇ। ਇਹਦੇ ਮੁਨਾਫਿਕਾਂ ਤੇ ਕਾਫਰਾਂ ਦੇ ਮੁਕਾਬਲੇ 'ਚ ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦਿੱਤੀ ਹੈ। ਪਿੱਛੇ ਮੁਨਾਫਿਕਾਂ ਤੇ ਕਾਫਰਾਂ ਦਾ ਬਹੁਤ ਜ਼ਿਆਦਾ ਜ਼ਿਕਰ ਤਫਸੀਲ ਨਾ ਹੋ ਚੁੱਕਿਆ, ਉਹਨਾਂ ਦੇ ਰਵੱਈਏ ਔਰ ਉਹਨਾਂ ਦੇ। ਅਗਲੀ 123 ਚ ਅੱਲਾਹ ਤਾਲਾ ਪਿਆਉਂਦੇ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਜਾਤ ਨਾ ਤੁਹਾਡੀ ਖਾਸ਼ ਤੇ ਕਿਸੇ ਦੀ ਹੋਣੀ ਹੈ, ਨਾ ਅਹਿਲੇ ਕਿਤਾਬ ਦੀ ਖਾਸ਼ ਤੇ, ਆਰਗਜ਼ ਨਹੀਂ, ਬਲਕਿ ਜਿਹੜਾ ਬੁਰਾਈ ਕਰੇਗਾ ਉਸ ਦਾ ਬਦਲਾ ਪਾਏਗਾ। ਔਰ ਅੱਲਾਹ ਦੇ ਮੁਕਾਬਲੇ 'ਚ ਉਹ ਆਪਣੇ ਵਾਸਤੇ ਕੋਈ ਹਾਮੀ ਤੇ ਮਦਦਗਾਰ ਨਹੀਂ ਪਾ ਸਕੇਗਾ। ਇਹਦੇ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਸਾਰਿਆਂ ਨੂੰ, ਅੱਲਾਹ ਤਾਲਾ ਕਿਸੇ ਨੂੰ ਫੇਵਰ ਨਹੀਂ ਦਿੰਦੇ ਕਿ ਇਹ ਮੁਸਲਮਾਨ ਹੈ। ਅੱਲਾਹ ਤਾਲਾ ਅੱਛੇ ਅਮਾਲ ਦਾ ਬਦਲਾ ਦਿੰਦੇ ਨੇ। ਤੇ ਉਹਦੇ ਚ ਆਖਿਆ ਨਾ ਤੁਹਾਡੀ ਖਾਸ਼ ਤੇ ਕਿਸੇ ਦੀ ਨਜਾਤ ਜਿਹੜੀ ਉਹ ਨਾ ਤੁਹਾਡੀ ਖਾਸ਼ ਤੇ ਕਿਸੇ ਦੀ ਹੋਣੀ ਹੈ, ਤੇ ਨਾ ਅਹਿਲੇ ਕਿਤਾਬ ਦੀ ਖਾਸ਼ ਤੇ ਜਿਹੜੇ ਰਸੂਲ ਅੱਲਾਹ ਦੀ ਜਮਾਤ ਹੈ ਉਹਨਾਂ ਨੇ ਆਖਿਆ ਨਾ ਤੁਹਾਡੇ
ਹੋਣੀ ਹੈ ਤੇ ਨਾ ਉਹਨਾਂ ਦੀ ਖਾਹਿਸ਼ ਤੇ ਹੋਣੀ ਹੈ, ਬਿਲਕੁਲ ਨਹੀਂ। ਬਲਕਿ ਜਿਹੜਾ ਬੁਰਾਈ ਕਰੇਗਾ ਉਹ ਉਸ ਦਾ ਬਦਲਾ ਪਾਏਗਾ। ਜਿਹੜਾ ਵੀ ਹੋਵੇਗਾ ਉਹਦੇ ਉਸ ਮਾਮਲੇ 'ਚ ਸਾਰੇ ਬਰਾਬਰ ਨੇ, ਕੋਈ ਕਿਸੇ ਨੂੰ ਐਜ ਨਹੀਂ ਮਿਲੇਗੀ। ਇੱਥੋਂ ਤੱਕ ਕਿ ਪੈਗੰਬਰ ਨੂੰ ਵੀ ਕੋਈ ਐਜ ਨਹੀਂ। ਗਲਤ ਕੰਮ ਉਹ ਵੀ ਕਰੇਗਾ ਉਹਨੂੰ ਵੀ ਇੰਝ ਹੀ ਸਜ਼ਾ ਲੱਭੇਗੀ, ਜਿਸ ਤਰ੍ਹਾਂ ਪੈਗੰਬਰ ਦੇ ਮੁਖਾਲਫ ਨੂੰ ਸਜ਼ਾ ਲੱਭਣੀ ਹੈ। ਕਿਉਂਕਿ ਅੱਲਾ ਆਦਲ ਹੈ, ਅਦਲ ਨਹੀਂ ਰਹਿੰਦਾ ਜੇ ਇਹਨਾਂ ਚੀਜ਼ਾਂ ਦੀ ਅੱਲਾਹ ਤਾਲਾ ਤਫਰੀਕ ਕਰਨ ਤੇ। ਤੇ ਉਹਦੇ ਮੁਕਾਬਲੇ 'ਚ ਅੱਲਾਹ ਤਾਲਾ ਇਹ ਵੀ ਕਹਿੰਦੇ ਨੇ ਕਿ ਕੋਈ ਆਪਣਾ ਇਹ ਜਿਸ ਚੀਜ਼ ਇਹ ਇਨਸਾਫ ਤੇ ਫੈਸਲੇ ਹੋਣੇ ਨੇ, ਕਿਸੇ ਕਿਸੇ ਦੇ ਆਪਣੇ ਅਮਲਾਂ ਤੇ ਅਗਾਂ ਜਾਣਾ ਤੇ ਉਹਦੇ ਵਿੱਚ ਕੋਈ ਕਿਸੇ ਦਾ ਹਾਮੀ ਸ਼ਾਮੀ ਉੱਥੇ ਨਹੀਂ ਲੱਭਣਾ ਆਖਿਰਤ 'ਚ। ਇਹਦਾ ਮਤਲਬ ਹੈ ਕਿ ਇਹ ਸਾਡੇ ਮਾਸ਼ਰੇ 'ਚ ਜੋ ਕੁਝ ਉੱਥੇ ਦੀਨ ਰਾਏ ਜੇ ਉਹਦੇ ਅੰਜਨਾ ਇੱਕ ਮਲਾਟ ਟਾ ਦਿੱਤੇ ਨੇ। ਇਸ ਆਇਤ ਨੇ ਇਹ ਸਾਰਿਆਂ ਨੂੰ ਜ਼ਿਹਨ 'ਚ ਰੱਖਣੀ ਚਾਹੀਦੀ ਹੈ। ਇਹ ਆਇਤ 123 ਹੈ ਸੂਰਾ ਨਿਸਾ ਦੀ। ਅਸੂਲ ਇਹਦੇ 'ਚ ਇਹ ਅਸਲ 'ਚ ਬਿਆਨ ਕਰ ਦਿੱਤਾ ਹੈ ਕਿ ਨਿਜਾਤ ਕਿਸੇ ਰਿਸ਼ਤੇ ਤੇ ਸਿਫਾਰਿਸ਼ ਨਾਲ ਨਹੀਂ ਹੋਣੀ, ਬਿਲਕੁਲ ਮੈਰਿਟ ਤੇ ਹੋਣੀ ਹੈ। ਇਸ ਅਕੀਦੇ ਦੀ ਵੀ ਅੱਲਾਹ ਤਾਲਾ ਨੇ ਨਾ ਉਤੋਂ ਥੋੜਾ ਮਾਰਿਆ, ਵੱਡਾ ਸਿਰ ਤਲਵਾਰ ਗਲਾ ਕੱਟ ਦਿੱਤਾ ਹੈ ਇਸ ਅਕੀਦੇ ਦਾ। ਬਈ ਬੁਨਿਆਦ ਹੀ ਢਾ ਦਿੱਤੀ ਹੈ ਕਿ ਅੱਲਾਹ ਦਾ ਜਿਹੜਾ ਆਂਦੇ ਨੇ ਕਿ ਅੱਲਾਹ ਦਾ ਫੜਿਆ ਛੁਡਾਵੇ ਮੁਹੰਮਦ, ਤੇ ਮੁਹੰਮਦ ਦਾ ਫੜਿਆ ਛੁਡਾ ਕੋਈ ਨਹੀਂ ਸਕਦਾ। ਇਹ ਹੁਣ ਜਿਹੜੇ ਵੀ ਗੱਲ ਕਰਨੀ ਹੈ ਜਾਂ ਇਹਦੇ ਰਿਲੇਟਡ ਜਿਹੜੀਆਂ ਚੀਜ਼ਾਂ ਕਰਨੀਆਂ ਨੇ, ਜੋ ਵੀ ਕਿਸੇ ਨੇ ਆਪਣਾ ਰੱਖਿਆ ਹੈ, ਉਹ ਉਹਦੇ ਤੇ ਕੁਰਾਨ ਦੀ ਇਸ ਆਇਤ ਦੀ ਰੋਸ਼ਨੀ 'ਚ ਗੌਰ ਫਿਕਰ ਕਰ ਲਵੇ। ਔਰ ਜਿੰਨੇ ਵੀ ਇਸ ਬਿਨਾ ਤੇ ਰਿਸ਼ਤੇ ਬਣੇ ਨੇ ਕਿ ਪੈਗੰਬਰ ਦਾ ਫਲਾਣਾ ਤੇ ਪੈਗੰਬਰ ਦਾ, ਉਹਨਾਂ ਤੇ ਵੀ ਗੌਰ ਫਿਕਰ ਕਰ ਲਵੇ ਹਰ ਬੰਦਾ। ਹੈ ਬੰਦੇ ਔਰ ਅੱਲਾ ਦਾ ਮਾਮਲਾ। 124 ਚ ਅੱਲਾ ਆਂਦੇ ਨੇ ਜਿਹੜਾ ਨੇਕੀ ਦਾ ਕੋਈ ਕੰਮ ਕਰੇਦਾ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਔਰ ਉਹ ਈਮਾਨ ਵੀ ਰੱਖਦਾ ਹੋਵੇ, ਤੇ ਇਹ ਐਸੇ ਲੋਕ ਨੇ ਜਿਹੜੇ ਖੁਦਾ ਦੀ ਜੰਨਤ ਵਿੱਚ ਦਾਖਲ ਹੋਣਗੇ। ਔਰ ਉਹਨਾਂ ਦੀ ਜ਼ਰਾ ਵੀ ਹੱਕ ਤਲਫੀ ਨਹੀਂ ਕੀਤੀ ਜਾਏਗੀ। ਬਈ ਮਰਦ ਔਰਤ ਕੋਈ ਵੀ ਜੀ ਰੂਹ ਹੈ, ਉਹਨੂੰ ਅਮਲ ਦੇ ਮੁਤਾਬਕ ਉਹਦਾ ਹਿਸਾਬ ਕਿਤਾਬ ਹੋਵੇਗਾ। ਉੱਥੇ ਅੱਲਾ ਹੋਣ ਦੇ, ਉਹ ਬੰਦਾ ਹੋਵੇਗਾ, ਉਹਦੇ ਅਮਾਲ ਹੋਣ ਦੇ, ਔਰ ਦੁਨੀਆ ਦੀ ਕੋਈ ਚੌਥੀ ਚੀਜ਼ ਨਹੀਂ ਹੋਣੀ। ਤੇ ਅੱਲਾਹ ਤਾਲਾ ਕਹਿੰਦੇ ਨੇ ਕਿਸੇ ਦੀ ਹੱਕ ਤਲਫੀ ਉੱਥੇ ਨਹੀਂ ਆਉਣੀ। ਆ ਇਹ ਵੀ ਹੱਕ ਤਲਫੀ ਹੈ ਕਿ ਕਿਸੇ ਨੂੰ ਕਿਸੇ ਰਿਸ਼ਤੇਦਾਰੀ ਦੀ ਬਿਨਾਹ ਤੇ ਚੁੱਕ ਕੇ ਅੱਗੇ ਕਰ ਦਿੱਤਾ ਜਾਂ ਲਾਇਨ ਕੱਟ ਕੇ ਨਹੀਂ। ਅੱਲਾਹ ਦਾ ਇਹ ਕਾਨੂੰਨ ਨਹੀਂ ਹੈ। ਜਿਹੜਾ ਇਨਸਾਨੀ ਦੀਨ ਬਣੇ ਨੇ ਉਹਨਾਂ ਵਿੱਚ ਇਹਨਾਂ ਚੀਜ਼ਾਂ ਨੂੰ ਬੜਾ ਮਸ਼ਹੂਰ ਕੀਤਾ ਜਾਂਦਾ ਹੈ। 125 ਆਇਤ ਅਗਲੀ ਚ ਅੱਲਾਹ ਤਾਲਾ ਪੈ ਫਰਮਾਉਂਦੇ ਨੇ, ਇਮਾਨ ਵਾਲਿਆਂ ਦੇ ਮੁਕਾਬਲੇ 'ਚ ਮੁਨਾਫਿਕ ਮੁਸ਼ਰਕਾਂ ਨੂੰ ਚੰਗਾ ਸਮਝਦੇ ਨੇ, ਔਰ ਨਹੀਂ ਸਮਝਦੇ ਕਿ ਉਸ ਸ਼ਖਸ ਤੋਂ ਬਿਹਤਰ ਕੌਣ ਹੈ, ਕਿਸ ਦਾ ਦੀਨ ਹੋ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਅੱਲਾਹ ਦੇ ਹਵਾਲੇ ਕਰ ਦੇਵੇ ਔਰ ਅੱਛੇ ਤਰੀਕੇ ਤੇ ਅਮਲ ਕਰਨ ਵਾਲਾ ਹੋਵੇ, ਔਰ ਇਬਰਾਹੀਮ ਦੇ ਤਰੀਕੇ ਦੀ ਪੈਰਵੀ ਕਰੇ ਜਿਹੜਾ ਬਿਲਕੁਲ ਹੀ ਸਿੱਧੇ ਰਸਤੇ ਤੇ ਸੀ। ਔਰ ਇਬਰਾਹੀਮ ਨੂੰ ਅੱਲਾਹ ਨੇ ਇਸੇ ਵਾਸਤੇ ਆਪਣਾ ਦੋਸਤ ਬਣਾਇਆ ਸੀ। ਅਸੀਂ ਦੀਨੇ ਇਬਰਾਹੀਮੀ ਦੇ ਪੈਰੋਕਾਰ ਹਾਂ। ਰਸੂਲ ਅੱਲਾਹ ਨੂੰ ਵੀ ਹੁਕਮ ਹੈ ਦੀਨੇ ਇਬਰਾਹੀਮ ਦੀ ਪੈਰਵੀ ਕਰਨ ਦਾ। ਤੇ ਉਹਦੇ 'ਚ ਅੱਲਾਹ ਤਾਲਾ ਇਸ ਚੀਜ਼ ਤੇ ਜ਼ੋਰ ਦੇ ਰਹੇ ਨੇ ਕਿ ਜਿਹੜਾ ਨੇਕੀ ਦਾ ਕੋਈ ਕੰਮ ਕਰੇਗਾ, ਈਮਾਨ ਵਾਲਿਆਂ ਨੂੰ ਦੇ ਮੁਕਾਬਲੇ ਉਹਨਾਂ ਮੁਨਾਫਿਕਾਂ ਦੀ ਗੱਲ ਕੀਤੀ ਹੈ ਜਿਹੜਾ ਪਿੱਛੇ ਜ਼ਿਕਰ ਆ ਰਿਹਾ ਸੀ। ਚੰਗਾ ਕਹਿੰਦੇ ਨੇ ਜਿਹੜਾ ਈਮਾਨ ਵਾਲਿਆਂ ਦੇ ਮੁਕਾਬਲੇ 'ਚ ਕਾਫਰਾਂ ਦੀ ਹਮਾਇਤ ਕਰਦਾ ਹੈ, ਉਹਨੂੰ ਇੱਕ ਗੱਲ ਦੱਸੀ ਹੈ, ਵਈਦ ਸੁਣਾਈ ਹੈ ਕਿ ਉਹਨੂੰ ਉਸ ਤੋਂ ਬਿਹਤਰ ਕੌਣ ਹੋ ਸਕਦਾ ਜਿਹੜਾ ਆਪਣੇ ਆਪ ਨੂੰ ਅੱਲਾਹ ਦੇ ਹਵਾਲੇ ਕਰਦੇ। ਅੱਲਾਹ ਦੇ ਹਵਾਲੇ ਕਰਨ ਦਾ ਮਤਲਬ ਹੈ ਕਿ ਪੈਗੰਬਰ ਦੇ ਨਾਲ ਆ ਕੇ ਖਲੋ ਜਾਓ ਔਰ ਹਰ ਲਿਹਾਜ਼ ਨਾਲ ਸਰੈਂਡਰ ਕਰ ਦਿਓ। ਤੇ ਇਹਦੇ ਤੋਂ ਬਾਅਦ ਫਿਰ ਹਜ਼ਰਤ ਇਬਰਾਹਿਮ ਦੇ ਨਾਂ ਲੈ ਕੇ ਯਹੂਦੀਆਂ ਨੂੰ ਸ਼ਰਮ ਦਵਾਈ ਹੈ ਕਿ ਤੁਸੀਂ ਇਬਰਾਹਿਮ ਦੇ ਨਾਂ ਇਬਰਾਹਿਮ ਦਾ ਲੈਂਦੇ ਹੋ ਤੇ ਮਹਿਦ ਮੁਸ਼ਰਕਾਂ ਦੀ ਕਰਦੇ ਹੋ। ਇਹ ਗਜ਼ਵਾ ਉਹਦੇ ਵਿੱਚ ਵੀ ਪਸ ਮੰਜ਼ਰ 'ਚ ਗੱਲ ਕੀਤੀ ਗਈ, ਉੱਥੇ ਵੀ ਇਹ ਹੋਇਆ ਸੀ। ਔਰ ਇਹ ਗੱਲ ਅੱਜ ਦੇ ਰਵੱਈਏ ਆਪਣੇ ਲੋਕ ਵੇਖ ਲੈਣ ਕਿ ਨਾ ਮੁਹੰਮਦ ਰਸੂਲ ਅੱਲਾਹ ਦਾ ਲੈਂਦੇ ਹੋ ਔਰ ਹਰ ਕੰਮ ਉਹਨਾਂ ਦੀ ਅਹਿਕਾਮਾਤ ਦੇ ਖਿਲਾਫ ਕਰਦੇ ਹੋ, ਔਰ ਅਹਿਕਾਮਾਤ ਦੇ ਖਿਲਾਫ ਵੀ ਇਸ ਤਰ੍ਹਾਂ ਕਰਦੇ ਹੋ ਕਿ ਬਕਾਇਦਾ ਉਹ ਬਣਾ ਕੇ ਅਸਲ ਦੀਨ ਨੂੰ ਪਿੱਛੇ ਛੁਪਾ ਕੇ ਤਾਂ ਕਰਦੇ ਹੋ। ਇਸ ਤੋਂ ਅਗਲੀ ਆਇਤ 'ਚ
ਅੱਲਾਹ ਤਾਲਾ ਆਂਦੇ ਨੇ 126 ਚ, ਅੱਲਾਹ ਤੋਂ ਸਿਵਾ ਕੌਣ ਇਸ ਦਾ ਹੱਕਦਾਰ ਹੈ ਕਿ ਆਪਣਾ ਆਪ ਉਸ ਦੇ ਹਵਾਲੇ ਕਰ ਦਿਓ, ਇਸ ਲਈ ਕਿ ਜ਼ਮੀਨ ਔਰ ਅਸਮਾਨਾਂ ਵਿੱਚ ਜੋ ਕੁਝ ਹੈ ਅੱਲਾਹ ਦਾ ਹੈ, ਔਰ ਅੱਲਾਹ ਹਰ ਚੀਜ਼ ਤੇ ਕੰਟਰੋਲ ਹੈ, ਅੱਲਾਹ ਦਾ ਇੰਜ ਕਬਜ਼ਾ ਹੈ ਹਰ ਚੀਜ਼ ਤੇ, ਕਿਸੇ ਦੀ ਜੁਰਤ ਨਹੀਂ ਹੈ ਇੱਕ ਪਤਾ ਵੀ ਅੱਲਾਹ ਦੀ ਮਰਜ਼ੀ ਤੋਂ ਬਗੈਰ ਕੋਈ ਚੀਜ਼ ਇਸ ਦੁਨੀਆ 'ਚ ਮੂਵ ਹੋ ਸਕੇ। ਇਹ ਮਾਲਕ ਦੇ ਕੰਟਰੋਲ 'ਚ ਇਸ ਲੈਵਲ ਤੇ। ਇਹ ਹੁਣ ਇਹ ਆਇਤ ਆ ਗਈ ਹੈ ਜਿੱਥੇ ਸਵਾਲਾਂ ਦਾ ਜਵਾਬ ਦਿੱਤਾ ਹੈ। ਪਹਿਲਾ ਜਵਾਬ, ਉਹ ਤੁਹਾਡੇ ਕੋਲੋਂ ਔਰਤਾਂ ਦੇ ਬਾਰੇ ਪੁੱਛਦੇ ਨੇ। ਇਹ ਹੁਣ ਇਹ ਪਤਾ ਪਿਆ ਲੱਗਦਾ ਉਹ ਜਿਸੇ ਇਹ ਲਫ਼ਜ਼ ਹੀ ਅੱਲਾਹ ਤਾਲਾ ਨੇ ਬੋਲੇ ਨੇ, ਤੇ ਪਤਾ ਪਿਆ ਲੱਗਦਾ ਉਹ ਤੁਹਾਡੇ ਕੋਲੋਂ ਔਰਤਾਂ ਦੇ ਬਾਰੇ ਪੁੱਛਦੇ ਨੇ, ਤੇ ਅੱਲਾਹ ਉਸ ਬਾਰੇ ਦੱਸਦਾ ਹੈ, ਫਤਵਾ ਦਿੰਦਾ ਹੈ ਕਿ ਉਹਨਾਂ ਔਰਤਾਂ ਦੇ ਬਾਰੇ ਜਿਨ੍ਹਾਂ ਦੇ ਹਕੂਕ ਤੁਸੀਂ ਅਦਾ ਨਹੀਂ ਕਰਨਾ ਚਾਹੁੰਦੇ ਪਰ ਉਹਨਾਂ ਨਾਲ ਤੁਸੀਂ ਨਿਕਾਹ ਕਰਨਾ ਚਾਹੁੰਦੇ ਹੋ, ਉਹਨਾਂ ਯਤੀਮਾਂ ਦੇ ਮੁਤਲਕ ਜਿਹੜੀ ਹਦਾਇਤ ਇਸ ਕਿਤਾਬ ਵਿੱਚ ਤੁਹਾਨੂੰ ਦਿੱਤੀਆਂ ਜਾ ਰਹੀਆਂ ਨੇ ਹਦਾਇਤਾਂ, ਉਸ ਬਾਰੇ ਚ ਔਰ ਦੂਸਰੇ ਬੇਸਹਾਰਾ ਬੱਚਿਆਂ ਦੇ ਬਾਰੇ ਚ ਇਹ ਫਤਵਾ ਅੱਲਾਹ ਇਹ ਫਤਵਾ ਦਿੰਦਾ ਹੈ ਕਿ ਔਰਤਾਂ ਦੇ ਹਕੂਕ ਹਰ ਹਾਲ ਚ ਅਦਾ ਕਰੋ ਔਰ ਯਤੀਮਾਂ ਨਾਲ ਹਰ ਹਾਲ ਚ ਇਨਸਾਫ ਤੇ ਕਾਇਮ ਰਹੋ, ਔਰ ਯਾਦ ਰੱਖੋ ਕਿ ਇਸ ਤੋਂ ਇਲਾਵਾ ਵੀ ਜਿਹੜੀ ਨੇਕੀ ਤੁਸੀਂ ਕਰੋਗੇ ਉਸ ਦਾ ਸਿਲਾ ਲਾਜ਼ਮਨ ਪਾਓਗੇ, ਇਸ ਲਈ ਕਿ ਉਹ ਅੱਲਾਹ ਦੇ ਇਲਮ ਵਿੱਚ ਕੋਈ ਛੁਪੀ ਨਹੀਂ। ਇਹਦੇ ਵਿੱਚ ਇਸ ਆਇਤ 'ਚ ਸਵਾਲਾਂ ਦੇ ਜਿਸ ਜਵਾਬ ਦੇਣਾ ਸ਼ੁਰੂ ਕੀਤਾ ਹੈ, ਤੇ ਪਹਿਲਾ ਸਵਾਲ ਉਹਨਾਂ ਮੁਸਲਮਾਨਾਂ ਦੀ ਤਰਫੋਂ ਸੀ ਜਿਹੜੇ ਇੱਕ ਤੋਂ ਜ਼ਿਆਦਾ ਸ਼ਾਦੀਆਂ ਕਰਕੇ ਹਕੂਕ ਔਰ ਜ਼ਿੰਮੇਦਾਰੀਆਂ ਤੋਂ ਫਰਾਰ ਚਾਹੁੰਦੇ ਸਨ ਕਿ ਸ਼ਾਦੀ ਕਰ ਲਈ। ਅੱਲਾਹ ਤਾਲਾ ਨੇ जैसे आख्या कि एक एक दो दो चार चार यतीमां की फलाह वास्ते बच्चे यतीम हो गए ने वो जंगां की वजह तो छोटी जी बस्ती च, तो उत्थे जैसे रिकमेंड किया कि बच्चे तो जाहिर मुआशरे ने उन्होंने टेक केयर करनी होंदी है, तो होर बेहतर हो जाएगा कि उन्होंने मावां भी जड़ियां ने बेवा ने उन्होंने नाल भी आ जान तो होर ज्यादा बच्चों वास्ते भी सहूलत हो जाएगी। तो ਉਹਦੇ ਚ ਕਈ ਲੋਕਾਂ ਦੇ ਜ਼ਿਹਨ 'ਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਉਸ ਇਹ ਇੱਥੇ ਤੇ ਸ਼ਾਇਦ ਸਮਝ ਨਹੀਂ ਆਉਂਦੀ, ਲੇਕਿਨ ਉੱਥੇ ਕੋਈ ਚੀਜ਼ਾਂ ਹੀ ਨਾਨ ਖਾਸ ਹੁੰਦੀਆਂ, ਖਾਣੇ ਪੀਣੇ ਵਾਲੀਆਂ ਦੋ ਚਾਰ ਚੀਜ਼ਾਂ, ਜਾਂ ਇਸ ਤਰ੍ਹਾਂ ਹਰ ਬੰਦਾ ਜ਼ਾਹਿਰ ਹੈ ਹਰ ਮਾਸ਼ਰੇ 'ਚ ਹੀ ਕਈ ਚੀਜ਼ਾਂ ਅਫੋਰਡ ਨਹੀਂ ਕਰ ਸਕਦਾ। ਤੋ ਆਂਦੇ ਨੇ ਅਸੀਂ ਤੇ ਅੱਲਾ ਨੇਕੀ ਪੇ ਕਰਨੇ ਆ ਬੱਚਿਆਂ ਦੇ, ਉਹਨਾਂ ਦੀ ਮਾਂ ਨਾਲ ਨਿਕਾਹ ਕਰ ਰਿਹਾ ਤੇ ਹੱਕ ਮਹਿਰ ਦੀ ਕਿਹੜੀ ਲੋੜ ਹੈ, ਇਹ ਚੀਜ਼ਾਂ ਜ਼ਿਹਨ 'ਚ ਆਉਂਦੀਆਂ ਨੇ। ਤੇ ਉਹ ਫਿਰ ਅੱਲਾਹ ਤਾਲਾ ਆਖਿਆ ਨਹੀਂ, ਇਸ ਚੀਜ਼ ਦਾ ਜਵਾਬ ਦਿੱਤਾ ਹੈ। ਔਰ ਇਹ ਗੱਲ ਤੋਂ ਲੱਗਦਾ ਹੈ ਕਿ ਗਾਲਬਨ ਇਹ ਪੁੱਛਦੇ ਨੇ, ਰਸੂਲ ਅੱਲਾਹ ਕੋਲੋਂ ਪੁੱਛਿਆ ਵੀ ਜਾ ਰਿਹਾ ਸੀ ਕਿ ਇਹਦੇ ਮੁਤਲਕ ਕੀ ਕਰੀਏ, ਤੇ ਰਸੂਲ ਅੱਲਾਹ ਫਿਰ ਅੱਲਾਹ ਦੇ ਹੁਕਮ ਦਾ ਇੰਤਜ਼ਾਰ ਕਰ ਰਹੇ ਸਨ ਕਿ ਅੱਲਾਹ ਤਾਲਾ ਇਹਦੇ 'ਚ ਕੀ ਫਰਮਾਉਂਦੇ ਨੇ। ਤੋ ਅੱਲਾਹ ਨੇ ਕੁਰਾਨ 'ਚ ਲਿਖ ਕੇ ਦੱਸ ਦਿੱਤਾ, ਤੇ ਉਹ ਅੱਲਾਹ ਤਾਲਾ ਆਖਿਆ ਨਹੀਂ, ਇਹ ਇਸ ਤਰ੍ਹਾਂ ਨਹੀਂ ਹੋ ਸਕਦਾ, ਤੁਸੀਂ ਇੱਕ ਚੀਜ਼ ਨੂੰ ਦੂਜੀ ਨਾਲ ਬਦਲ ਨਹੀਂ ਸਕਦੇ, ਉਹ ਤੁਸੀਂ ਹੱਕ ਮਹਿਰ ਹੈ ਜਾਂ ਜੋ ਵੀ ਉਹਨਾਂ ਨਾਲ ਮਾਮਲਾ ਹੈ ਉਹ ਤੁਸੀਂ ਕਰਨਾ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਹਰ ਇਨਸਾਨ ਕਰਦੇ। 128 ਚ ਅੱਲਾਹ ਤਾਲਾ ਅਗਲੀ ਸੂਰਾ ਚ ਅੱਜ ਚ ਆਂਦੇ ਨੇ, ਹਾਂ ਜੇ ਕਿਸੇ ਔਰਤ ਨੂੰ ਆਪਣੇ ਸ਼ੋਹਰ ਤੋਂ ਬੇਪਰਵਾਹੀ ਜਾਂ ਬੇਜ਼ਾਰੀ ਦਾ ਖਤਰਾ, ਇਹ ਤੇ ਉਹਨਾਂ ਦੋਨਾਂ ਤੇ ਕੋਈ ਗੁਨਾਹ ਨਹੀਂ ਅਗਰ ਆਪਸ ਚ ਕੋਈ ਮੁਆਹਦਾ ਕਰ ਲੈਣ, ਇਸ ਵਾਸਤੇ ਇੱਕ ਸਮਝੌਤਾ ਬਿਹਤਰ ਹੈ। ਔਰ ਇਹ ਤੁਸੀਂ ਜਾਣਦੇ ਹੋ ਕਿ ਲਾਲਚ ਲੋਕਾਂ ਦੀ ਸ੍ਰਿਸ਼ਟ ਵਿੱਚ ਹੈ, ਲੇਕਿਨ ਉਸਨੇ ਸਲੂਕ ਨਾਲ ਪੇਸ਼ ਆਓ ਔਰ ਤਕਵਾ ਇਖਤਿਆਰ ਕਰੋਗੇ ਤੇ ਅਜਰ ਪਾਓਗੇ, ਇਸ ਲਈ ਕਿ ਜੋ ਕੁਝ ਤੁਸੀਂ ਕਰਦੇ ਅੱਲਾਹ ਉਸ ਨੂੰ ਜਾਣਦਾ ਹੈ। ਮਜਬੂਰ ਔਰਤਾਂ ਨੂੰ ਨਸੀਹਤ ਕੇ ਘਰ ਟੁੱਟਣ ਤੋਂ ਅੱਲਾਹ ਤਾਲਾ ਕਹਿੰਦੇ ਨੇ ਕਿ ਜੇ ਕਿਸੇ ਔਰਤ ਨੂੰ ਇਸ ਤਰ੍ਹਾਂ ਦੀ ਮਸਲਾ ਹੋਵੇ ਕਿ ਜ਼ਾਹਿਰ ਮਲਟੀਪਲ ਸ਼ਾਦੀਆਂ 'ਚ ਹੁੰਦੀਆਂ ਨੇ ਕਿ ਇੱਕ ਸਾਈਡ ਤੇ ਇਨਸਾਨ ਜਿਹੜਾ ਬਹੁਤ ਜ਼ਿਆਦਾ ਝੁਕਾਓ ਉਹਦਾ ਹੋ ਜਾਂਦਾ, ਲੇਕਿਨ ਇਨਸਾਫ ਇਹ ਦਿਲ ਦੇ ਮਾਮਲਾ ਤੇ ਅੱਲਾਹ ਤਾਲਾ ਕੋਈ ਨਹੀਂ ਪਾਬੰਦੀ ਲਾਈ ਹੋਈ, ਤੁਸੀਂ ਇੱਕ ਦਰਜੇ ਦੀ ਮੁਹੱਬਤ ਕਰਨੀ ਹੈ ਦੂਜੇ ਹਰ ਕਿਸੇ ਨਾਲ। ਅੱਲਾਹ ਤਾਲਾ ਨੇ ਇਸ ਤਰ੍ਹਾਂ ਪਾਬੰਦੀ ਲਾਈ ਹੈ ਕਿ ਇੰਜ ਨਹੀਂ ਹੋਣਾ ਚਾਹੀਦਾ ਕਿ ਚਾਰ ਬੀਵੀਆਂ ਨੇ ਤੇ ਇੱਕ ਦੋਵਾਂ ਦੇ ਵਿੱਚੋਂ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਮੇਰੀਆਂ ਬੀਵੀਆਂ ਨੇ, ਉਹਨਾਂ ਨੂੰ ਵੀ ਪਾਸਿਬਲ ਹੱਦ ਤੱਕ ਤੁਸੀਂ ਖਿਆਲ ਰੱਖੋ, ਉਹਨਾਂ ਨੂੰ ਵੀ ਕਦੀ ਆਈ ਲਵ ਯੂ, ਉਹਨਾਂ ਨੂੰ ਵੀ ਕਦੀ ਕੋਈ ਗਿਫਟ ਲੈ ਦਿੱਤਾ, ਉਹਨਾਂ ਨਾਲ ਵੀ ਕਦੀ ਮੁਲਾਕਾਤ ਕੀਤੀ, ਇਸ ਤਰ੍ਹਾਂ ਦੇ ਰਵੱਈਏ ਵਿੱਚ। ਤੇ ਜੇ ਔਰਤਾਂ ਨੂੰ ਇਹ ਮਸ਼ਵਰਾ ਦਿੱਤਾ ਹੈ ਕਿ ਜੇ ਇਸ ਤਰ੍ਹਾਂ ਦਾ ਰਵੱਈਆ ਨਹੀਂ, ਇਹ ਇਨਸਾਨੀ ਫਿਤਰਤ ਜਿਹੜੀ ਹੈ ਨਾ ਉਹ ਬਾਅਦ ਚੀਜ਼ਾਂ ਉਹਦੇ ਖਿਲਾਫ ਹੁੰਦੀਆਂ ਨੇ, ਤੇ ਉਹਦੇ ਵਿੱਚ ਔਰਤਾਂ ਨੂੰ ਆਖਿਆ ਘਰ ਟੁੱਟਣ ਤੋਂ ਬਚਾਓ, ਕੋਈ ਮਸਲਤ ਵਾਲਾ ਮਾਮਲਾ ਕਰੋ, ਕੋਈ
ਆਪਸ 'ਚ ਬਹਿ ਕੇ ਗੱਲਬਾਤ ਕਰਕੇ ਨਾ ਤੇ ਕੋਈ ਮੁਆਹਦਾ ਕਰ ਲਵੋ, ਇੱਕ 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 ਟਰਮ ਤੇ ਆ ਜਾਓ ਵੀ ਮੇਰੀਆਂ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਰਦੇ ਰਹੋ ਤੇ ਮੈਂ ਖੁਸ਼ ਹਾਂ। ਇਸ ਵਾਸਤੇ ਸਮਝੌਤਾ ਬਿਹਤਰ ਹੈ। ਔਰ ਇਹ ਜਿਹੜਾ ਲਾਲਚ ਹੈ, ਲਾਲਚ ਨੂੰ ਛੱਡੋ, ਕਿਉਂਕਿ ਇਹ ਤੁਹਾਨੂੰ ਬਾਰ-ਬਾਰ ਇਹ ਲੋਕਾਂ ਦੇ ਨਾ ਬਿਲਡ ਇਨ ਨੇ। ਲਾਲਚ ਵੀ ਜਿਸ ਤਰ੍ਹਾਂ ਦੂਸਰੀਆਂ ਚੀਜ਼ਾਂ ਨੇ, ਇਹ ਵੀ ਜਿਸ ਤਰ੍ਹਾਂ ਖੈਰ ਔਰ ਸ਼ਰ ਤੇ ਸ਼ਰ ਦਾ ਇੱਕ ਚੀਜ਼ ਹੈ ਲਾਲਚ। ਇਹਦੇ ਪਿੱਛੇ ਵੀ ਬੜਾ ਦੁਨੀਆ ਜ਼ਲੀਲ ਹੁੰਦੀ ਹੈ। ਇਸ ਵਾਸਤੇ ਅੱਲਾਹ ਤਾਲਾ ਕਹਿੰਦੇ ਨੇ ਇਹਨੂੰ ਇਗਨੋਰ ਕਰਕੇ ਤੁਸੀਂ ਇੱਕ ਮੁਆਹਦਾ ਕਰ ਲਓ, ਹੁਸਨ ਸਲੂਕ ਨਾਲ ਪੇਸ਼ ਆਓ ਔਰ ਤਕਵਾ ਇਖਤਿਆਰ ਕਰੋ ਤੇ ਅਜਰ ਪਾਓਦੇ ਜੇ ਲਾਗਾ ਕਰਨ ਦੀ ਜਾਂ ਅੱਛੀਆਂ ਚੀਜ਼ਾਂ ਪੋਜ਼ਿਟਿਵ ਜ਼ਹਿਨ ਰੱਖੋ ਦੇ ਤੇ ਇਹਦੇ ਚ ਮਜਬੂਰ ਔਰਤਾਂ ਜਿਹੜੀਆਂ ਸਨ ਉਹਨਾਂ ਨੂੰ ਘਰ ਟੁੱਟਣ ਤੋਂ ਬਿਹਤਰ ਹੈ ਕਿ ਸਬਰ ਕੀਤਾ ਜਾਏ, ਕਿਉਂਕਿ ਅੱਗੇ ਵੀ ਤੇ ਇੰਨੇ ਕੋ ਨਹੀਂ ਉਹਨਾਂ ਵਾਸਤੇ ਆਪਸ਼ਨ ਪਏ। ਇਸ ਆਇਤ ਵਿੱਚ ਇਜਾਜ਼ਤ ਦਿੰਦਿਆਂ ਹੋਇਆਂ ਲਾਲਚੀ ਲੋਕਾਂ ਤੇ ਇਜ਼ਹਾਰ ਨਾਪਸੰਦਗੀ ਕੀਤਾ ਅੱਲਾਹ ਤਾਲਾ ਨੇ ਵੀ ਇਹ ਕੋਈ ਅੱਛਾ ਰਵੱਈਆ ਨਹੀਂ ਕਿ ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ ਲਾਲਚ। ਅਗਲੀ ਆਇਤ ਚ ਅੱਲਾਹ ਤਾਲਾ ਆਂਦੇ ਨੇ ਬੀਵੀਆਂ ਦਰਮਿਆਨ ਪੂਰਾ ਇਨਸਾਫ ਤੁਸੀਂ ਚਾਹੋ ਵੀ ਤੇ ਨਹੀਂ ਕਰ ਸਕਦੇ, ਇਸ ਲਈ ਇੰਨਾ ਹੀ ਕਾਫੀ ਹੈ ਕਿ ਇੱਕ ਦੀ ਤਰਫ ਬਿਲਕੁਲ ਇਸ ਤਰ੍ਹਾਂ ਨਾ ਵਿੱਚ ਜਾਓ ਕਿ ਦੂਸਰੀ ਦਰਮਿਆਨ ਵਿੱਚ ਲਟਕਦੀ ਰਹਿ ਜਾਏ। ਹਾਂ, ਅਗਰ ਆਪ ਆਪਣੇ ਆਪ ਨੂੰ ਦਰੁਸਤ ਕਰਦੇ ਰਹੋ ਔਰ ਅੱਲਾਹ ਤੋਂ ਡਰਦੇ ਰਹੋਗੇ ਤੇ ਅੱਲਾਹ ਬਖਸ਼ਿਸ਼ ਹੈ, ਉਹਦੀ ਸ਼ਫਕਤ ਅਬਦੀ ਹੈ। ਇਹਦੇ ਚ ਉਹਨੇ ਇਨਸਾਨੀ ਨਫਸੀਆਤ ਦਾ ਤੇ ਤਬਸਰਾ ਹੈ ਔਰ ਅਮਲੀ ਰਵੱਈਏ ਦੀ ਨਸੀਹਤ ਹੈ। ਇਹ ਮੈਂ ਪਿਛਲੀ ਆਇਤ ਚ ਥੋੜਾ ਟੱਚ ਦੇ ਚੁੱਕਿਆ ਕਿ ਇਹ ਤਾਂ ਨਹੀਂ ਤੁਸੀਂ ਕਰ ਸਕਦੇ ਕਿ ਇਹ ਇਨਸਾਫ ਨਾ ਮੁਮਕਨ ਹੁੰਦਾ ਹੈ। ਇਹ ਲੋਕਾਂ 'ਚ ਹੋਰ ਚੀਜ਼ਾਂ ਮਸ਼ਹੂਰ ਨੇ, ਕੁਰਾਨ ਅੱਲਾਹ ਤਾਲਾ ਦੇ ਅਹਿਕਾਮਾਤ ਬਹੁਤ ਜ਼ਿਆਦਾ ਹੋਰ ਨੇ। ਇਹ ਅਗਲੀ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ ਤੁਸੀਂ ਜਿਹਦੇ ਨਾਲ ਮੁਹੱਬਤ ਹੈ ਰਸੂਲ ਅੱਲਾਹ ਦੇ ਪੈਗੰਬਰ ਦੇ ਵੀ ਇੱਕ ਆਪਣੀਆਂ ਬੀਵੀਆਂ 'ਚੋਂ ਕੁਝ ਨਾਲ ਖਾਸ ਤਲਕ ਸੀ ਜ਼ਿਆਦਾ, ਹਾਲਾਂਕਿ ਬੀਵੀਆਂ ਇੱਕ ਲੈਵਲ ਤੇ ਹਨ। ਤੇ ਅੱਲਾਹ ਤਾਲਾ ਕਹਿੰਦੇ ਨੇ ਅਗਰ ਤੁਸੀਂ ਮਲਟੀਪਲ ਸ਼ਾਦੀਆਂ ਨੇ ਤੇ ਇਹ ਨਾ ਹੋਵੇ ਕਿ ਇੱਕ ਵਿਚਾਰੀ ਨੂੰ ਕਦੀ ਪੁੱਛਿਆ ਬੁਲਾਏ ਨਹੀਂ। ਉਹ ਉੱਤੇ ਮੈਂ ਦੱਸ ਹੀ ਚੁੱਕਿਆ। ਹਾਂ, ਅਗਰ ਇਹ ਉਹ ਹੀ ਹੈ ਇੱਕ ਚੀਜ਼ ਕਿ ਇਨਸਾਨੀ ਨਫਸੀਆਤ ਦਾ ਖਿਆਲ ਰੱਖਦੇ ਹੋਇਆ, ਕਿਉਂਕਿ ਬੰਦੇ ਕਈ ਵਾਰੀ ਦੀਨ ਨੂੰ ਚੰਬੜ ਜਾਂਦੇ ਨੇ, ਉਹ ਇਗਨੋਰ ਚੀਜ਼ਾਂ ਆਪਣੇ ਕੋਲੋਂ ਵੀ ਵਧਾ ਕੇ ਇੰਨੀਆਂ ਚੀਜ਼ਾਂ ਮੁਸ਼ਕਲ ਬਣਾ ਲੈਂਦੇ ਨੇ। ਤੇ ਅੱਲਾਹ ਤਾਲਾ ਇਹ ਕਹਿੰਦੇ ਨੇ ਵੀ ਐਸੀ ਕੋਈ ਨਹੀਂ ਗੱਲ। ਇਹ ਵੀ ਮਰਦ ਸਾਡੇ ਇੰਨਾ ਇਨਸਾਫ ਹੋ ਹੀ ਨਹੀਂ ਸਕਦਾ ਜਿੰਨਾ ਲੋਕਾਂ ਦਾ ਦੀਨ ਵਿੱਚ ਇਨਸਾਫ ਦੀ ਤਲਕੀਨ ਕੀਤੀ ਜਾਂਦੀ ਹੈ। ਤੇ ਅੱਲਾਹ ਤਾਲਾ ਉਹਦੇ ਤੇ ਨਾ ਆਪਣਾ ਹੁਕਮ ਦੇ ਕੇ ਆਪਣੀ ਗੱਲ ਕਰਕੇ ਤੇ ਆਸਾਨੀਆਂ ਪੈਦਾ ਫਰਮਾ। ਔਰ ਅੱਲਾਹ ਤਾਲਾ ਦਾ ਦੀਨ ਜਿਹੜਾ ਉਹ ਰਸੂਲ ਅੱਲਾਹ ਵੀ ਆਖਿਆ, ਅੱਲਾਹ ਵੀ ਆਸਾਨੀਆਂ ਵਾਲਾ ਮਾਮਲਾ ਕਰਦੇ ਨੇ ਲੋਕਾਂ ਵਾਸਤੇ। ਅੱਗੇ ਆਇਤ 129 ਚ ਔਰ ਅਗਰ ਮੀਆਂ ਬੀਵੀ ਦੋਨੋਂ ਅਲੱਗ ਹੀ ਹੋ ਜਾਣ ਤੇ ਅੱਲਾਹ ਉਹਨਾਂ ਦੋਨਾਂ ਨੂੰ ਆਪਣੀ ਵੁਸਅਤ ਨਾਲ ਬੇਨਿਆਜ਼ ਕਰ ਦੇਦਾ। ਅੱਲਾਹ ਬੜੀ ਵੁਸਅਤ ਰੱਖਣ ਵਾਲਾ ਔਰ ਬੜੀ ਹਕਮਤ ਵਾਲਾ ਹੈ। ਇਹ ਵੀ ਜਿਹੜਾ ਨਹੀਂ ਕਿ ਤਲਾਕ ਹੁੰਦੀ ਹੈ ਤੇ ਅਰਸ਼ ਹਿਲ ਜਾਂਦਾ ਹੈ ਔਰ ਮਰ ਜਾਓ, ਇਸ ਪਾਸੇ ਨਹੀਂ ਟੁਰਨਾ। ਇਹ ਵੀ ਹੁਣ ਇਹ 130 ਆਇਤ ਕੋਈ ਵੀ ਇਨਸਾਨ ਪੜ੍ਹ ਲਵੇ, ਅੱਲਾਹ ਤਾਲਾ ਕਹਿੰਦੇ ਨੇ ਅਗਰ ਤੁਸੀਂ ਲਹਿਦਾ ਵੀ ਹੋ ਜਾਂਦੇ ਹੋ ਨਾ ਤੇ ਕੋਈ ਐਡਾ ਉੱਤੇ ਪਹਾੜ ਨਹੀਂ ਡਿੱਗ ਪਿਆ ਜੋ ਮਾਸ਼ਰਾ ਤੁਹਾਨੂੰ ਦੱਸਦਾ ਹੈ ਪਿਆ। ਉਹਨਾਂ ਅੱਲਾਹ ਤਾਲਾ ਆਪਣੀ ਵੁਸਅਤ ਨਾਲ, ਅੱਲਾਹ ਦੇ ਹੈ ਨਾ, ਡਾਈਵੋਰਸ ਹੋ ਗਈ ਹੈ, ਮਰਦ ਨਾਲੋਂ ਲਹਿਦਗੀ ਹੋ ਗਈ, ਲੇਕਿਨ ਅੱਲਾਹ ਨਾਲੋਂ ਤੇ ਨਹੀਂ ਨਾ ਲਹਿਦਗੀ, ਅੱਲਾਹ ਨਾਲ ਤੇ ਤਲਕ ਹੈ ਨਾ ਇਨਸਾਨ ਦਾ। ਤਾਂ ਅੱਲਾਹ ਤਾਲਾ ਨੇ ਆਪਣੀ ਵੁਸਅਤ ਚੋਂ ਦੋਵਾਂ ਨੂੰ ਬੇਨਿਆਜ਼ ਕਰ ਦੇਦਾ ਔਰ ਅੱਲਾਹ ਬੜੀ ਵੁਸਅਤ ਰੱਖਣ ਵਾਲਾ। ਇਹ ਨਸੀਹਤ ਕਿ ਸਬਰ ਤੋਂ ਮੁਰਾਦ ਜਾਨ ਤੋਂ ਮੁਸੀਬਤ ਵਿੱਚ ਪਾਣਾ ਨਹੀਂ। ਵੀ ਸਬਰ ਪਿੱਛੇ ਆ ਕੇ ਨਾ ਸਬਰ ਕਰੋ, ਮੁਆਹਦਾ ਕਰ ਲੋ, ਲੇਕਿਨ ਦੂਸਰੀ ਐਕਸਟ੍ਰੀਮ ਵੀ ਦੱਸ ਦਿੱਤੀ ਹੈ ਕਿ ਇਹਦਾ ਇਹ ਨਹੀਂ ਮਤਲਬ ਤੁਸੀਂ ਉੱਥੇ ਸ਼ਹੀਦੀ ਹੋ ਜਾਣਾ ਆਪਣੇ ਕਮਿਟਮੈਂਟ ਨਿਭਾਉਂਦਿਆਂ, ਨਹੀਂ, ਮੁਸੀਬਤ ਚ ਪਾਣਾ ਨਹੀਂ। ਦੀਨ ਕਿਸੇ ਵੀ ਚੀਜ਼ ਨੂੰ ਆਪਣੀ ਇਨਸਾਨ ਨੂੰ ਮੁਸੀਬਤ ਚ ਨਹੀਂ ਪਾਉਂਦਾ। ਅੱਲਾਹ ਦਾ ਦੀਨ ਜਿਹੜਾ ਉਹ ਹਰ ਮਾਮਲੇ ਚ ਆਸਾਨੀਆਂ ਪੈਦਾ ਕਰ। ਦੋ ਆਪਸ਼ਨ ਨੇ, ਇੱਕ ਆਸਾਨ ਹੈ, ਇੱਕ ਸਖਤ ਹੈ। ਆਸਾਨੀ ਵਾਲਾ ਮਾਮਲਾ ਅੱਲਾਹ ਤਾਲਾ ਕਰਨ ਦੇ। ਅਗਰ ਮਾਮਲਾ ਵਸੂ ਬਾਹਰ ਹੈ ਤੇ ਫਿਰ ਅੱਲਾਹ ਤਾਲਾ ਕਹਿੰਦੇ ਨੇ ਕਿ ਅੱਲਾਹ ਤੇ ਤਵੱਕਲ ਕਰਕੇ ਲਹਿਦਗੀ ਬਿਹਤਰ ਹੈ। ਇਹ ਹੁਣ ਇਹ ਗੱਲ ਜਿਹੜਾ ਇਹ ਕੁਰਾਨ ਚ ਔਰ ਇਹ ਮਲਟੀਪਲ ਜਗ੍ਹਾ ਤੇ ਆਈ, ਇਹ ਨਸੀਹਤ ਅੱਛਾ ਲਹਿਦਗੀ ਬਿਹਤਰ ਹੈ। ਇਸ ਤੋਂ ਅੱਗੇ ਹੁਣ ਲਹਿਦਗੀ ਚ ਕੋਈ ਅਰਜ ਨਹੀਂ।
ਬਜਾਏ ਇਸ ਦੇ ਕਿ ਤੁਸੀਂ ਇੱਕ ਦੂਜੇ ਦੀ ਜ਼ਿੰਦਗੀ 'ਚ ਐਸਾ ਅਜ਼ਾਬ ਬਣੇ ਹੋ ਕਿ ਇੱਕ ਲਮਹਾ ਵੀ ਤੁਹਾਡੀ ਜ਼ਿੰਦਗੀ 'ਚ ਸਕੂਨ ਨਹੀਂ ਰਿਹਾ, ਤੇ ਕੋਈ ਮਸਲਾ ਨਹੀਂ। ਦੂਸਰੀ ਜਗ੍ਹਾ ਤੇ ਅੱਲਾਹ ਤਾਲਾ ਆਂਦੇ ਨੇ ਅਗਰ ਇਹ ਮਾਮਲਾ ਹੋ ਗਿਆ ਤੇ ਅੱਲਾਹ ਤਾਲਾ ਤੁਹਾਨੂੰ ਇਹ ਜਿਹਦੇ ਨਾਲ ਡਿਵੋਰਸ ਹੋ ਰਹੀ ਹੈ ਇਹਦੇ ਤੋਂ ਬਿਹਤਰ ਅੱਲਾਹ ਤਾਲਾ ਕੋਈ ਸਾਥੀ ਦੇ ਦੇਣ। ਲਿਹਾਜ਼ਾ ਇਹ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਹੈ ਨਾ, ਇਹ ਵੀ ਇਨਸਾਨਾਂ ਦੇ ਜਾਂ ਮੁਸਲਮਾਨਾਂ ਦੇ ਦੀਨ ਤੇ ਅੱਲਾਹ ਦੇ ਦੀਨ ਦਾ ਇਹ ਫਰਕ ਦੱਸਦਾ ਹੈ ਜਿਹੜਾ ਮਾਸ਼ਰੇ 'ਚ ਰਾਜ। ਇਹਦਾ ਹੁਣ ਰਵਾਂ ਤਰਜਮਾ, ਇਸ ਦੇ ਬਰਖਲਾਫ ਜਿਹੜੇ ਲੋਕ ਈਮਾਨ ਲਿਆਏ ਔਰ ਉਹਨਾਂ ਨੇਕ ਅਮਲ ਕੀਤੇ ਨੇ, ਉਹਨਾਂ ਨੂੰ ਅਸੀਂ ਬਹੁਤ ਜਲਦ ਐਸੇ ਬਾਗਾਂ ਵਿੱਚ ਦਾਖਲ ਕਰਾਂਗੇ ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੁੰਦੀਆਂ, ਔਰ ਉੱਥੇ ਹਮੇਸ਼ਾ ਹਮੇਸ਼ਾ ਵਾਸਤੇ ਰਹਿਣ ਦੇ। ਅੱਲਾਹ ਦਾ ਵਾਅਦਾ ਸੱਚਾ ਹੈ, ਔਰ ਅੱਲਾਹ ਤੋਂ ਵੱਧ ਕੇ ਕੌਣ ਆਪਣੀ ਗੱਲ ਵਿੱਚ ਸੱਚਾ ਹੋ ਸਕਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਜਾਤ ਨਾ ਤੁਹਾਡੀ ਖਾਸ਼ ਤੇ ਕਿਸੇ ਦੀ ਹੋਣੀ ਹੈ, ਨਾ ਅਹਲੇ ਕਿਤਾਬ ਦੀ ਖਾਸ਼ ਤੇ, ਹਰਗਿਜ਼ ਨਹੀਂ, ਬਲਕਿ ਜਿਹੜਾ ਬੁਰਾਈ ਕਰੇਗਾ ਉਸ ਦਾ ਬਦਲਾ ਪਾਵੇਗਾ, ਔਰ ਅੱਲਾਹ ਦੇ ਮੁਕਾਬਲੇ 'ਚ ਉਹ ਆਪਣੇ ਵਾਸਤੇ ਕੋਈ ਹਾਮੀ ਤੇ ਮਦਦਗਾਰ ਨਹੀਂ ਪਾਏਗਾ। ਔਰ ਜਿਹੜਾ ਨੇਕੀ ਦਾ ਕੰਮ ਕਰੇਗਾ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਉਹ ਈਮਾਨ ਵੀ ਰੱਖਦਾ ਹੈ। ਐਸੇ ਲੋਕ ਨੇ ਜਿਹੜੇ ਖੁਦਾ ਦੀ ਜੰਨਤ ਵਿੱਚ ਦਾਖਲ ਹੋਣਗੇ ਔਰ ਉਹਨਾਂ ਦੀ ਜ਼ਰਾ ਵੀ ਹੱਕ ਤਲਫੀ ਨਹੀਂ ਹੋਵੇਗੀ। ਈਮਾਨ ਵਾਲਿਆਂ ਦੇ ਮੁਕਾਬਲੇ 'ਚ ਮੁਨਾਫਿਕ ਮੁਸ਼ਰਿਕਾਂ ਨੂੰ ਚੰਗਾ ਸਮਝਦੇ ਨੇ ਔਰ ਨਹੀਂ ਸਮਝਦੇ ਕਿ ਉਸ ਸ਼ਖਸ ਤੋਂ ਬਿਹਤਰ ਕੌਣ ਹੈ, ਬਿਹਤਰ ਕਿਹਦਾ ਦੀਨ ਹੋ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਅੱਲਾਹ ਦੇ ਹਵਾਲੇ ਕਰ ਦੇਵੇ ਔਰ ਅੱਛੇ ਤਰੀਕੇ ਤੇ ਅਮਲ ਕਰਨ ਵਾਲਾ ਹੋਵੇ ਔਰ ਇਬਰਾਹੀਮ ਦੇ ਤਰੀਕੇ ਦੀ ਪੈਰਵੀ ਕਰੇ ਜਿਹੜਾ ਬਿਲਕੁਲ ਹੀ ਸਿੱਧੇ ਰਸਤੇ ਤੇ ਸੀ। ਔਰ ਇਬਰਾਹੀਮ ਨੂੰ ਅੱਲਾਹ ਨੇ ਇਸੇ ਵਾਸਤੇ ਆਪਣਾ ਦੋਸਤ ਬਣਾਇਆ ਸੀ। ਅੱਲਾਹ ਤੋਂ ਸਿਵਾ ਕੌਣ ਇਸ ਦਾ ਹੱਕਦਾਰ ਹੈ ਕਿ ਆਪਣਾ ਆਪ ਉਸ ਦੇ ਹਵਾਲੇ ਕਰ ਦਿਓ, ਇਸ ਲਈ ਕਿ ਜ਼ਮੀਨ ਔਰ ਅਸਮਾਨਾਂ 'ਚ ਜੋ ਕੁਝ ਹੈ ਅੱਲਾਹ ਦਾ ਹੈ ਔਰ ਹਰ ਚੀਜ਼ ਤੇ ਕੰਟਰੋਲ, ਅੱਲਾਹ ਹਰ ਚੀਜ਼ ਤੇ ਕੰਟਰੋਲ ਰੱਖਦਾ ਹੈ। ਉਹ ਤੁਹਾਡੇ ਕੋਲੋਂ ਔਰਤਾਂ ਦੇ ਬਾਰੇ ਪੁੱਛਦੇ ਨੇ ਤੇ ਅੱਲਾਹ ਉਸ ਬਾਰੇ ਤੁਹਾਨੂੰ ਫਤਵਾ ਦਿੰਦਾ ਹੈ ਕਿ ਉਹਨਾਂ ਔਰਤਾਂ ਦੇ ਬਾਰੇ ਜਿਨ੍ਹਾਂ ਦੇ ਹਕੂਕ ਤੁਸੀਂ ਅਦਾ ਨਹੀਂ ਕਰਨਾ ਚਾਹੁੰਦੇ ਪਰ ਉਹਨਾਂ ਨਾਲ ਤੁਸੀਂ ਨਿਕਾਹ ਕਰਨਾ ਚਾਹੁੰਦੇ ਹੋ, ਤੇ ਉਹਨਾਂ ਯਤੀਮਾਂ ਦੇ ਮੁਤਲਕ ਜਿਹੜੀ ਅਦਾਇਤ ਇਸ ਕਿਤਾਬ 'ਚ ਤੁਹਾਨੂੰ ਦਿੱਤੀਆਂ ਜਾ ਰਹੀਆਂ ਨੇ ਉਸ ਬਾਰੇ 'ਚ, ਔਰ ਦੂਸਰੇ ਬੇਸਹਾਰਾ ਬੱਚਿਆਂ ਦੇ ਬਾਰੇ ਵਿੱਚ ਵੀ ਇਹ ਫਤਵਾ ਦਿੰਦਾ ਹੈ ਕਿ ਔਰਤਾਂ ਦੇ ਹਕੂਕ ਹਰ ਹਾਲ 'ਚ ਅਦਾ ਕਰੋ ਔਰ ਯਤੀਮਾਂ ਨਾਲ ਹਰ ਹਾਲ 'ਚ ਇਨਸਾਫ ਤੇ ਕਾਇਮ ਰਹੋ, ਔਰ ਯਾਦ ਰੱਖੋ ਕਿ ਇਸ ਤੋਂ ਇਲਾਵਾ ਉਹ ਜਿਹੜੀ ਨੇਕੀ ਤੁਸੀਂ ਕਰੋਗੇ ਉਸ ਦਾ ਸਿਲਾ ਲਾਜ਼ਮਨ ਪਾਓਗੇ, ਇਸ ਲਈ ਕਿ ਉਹ ਅੱਲਾਹ ਦੇ ਇਲਮ ਵਿੱਚ ਰਵੇਗੀ। ਹਾਂ, ਜੇ ਕਿਸੇ ਔਰਤ ਨੂੰ ਆਪਣੇ ਸ਼ੋਹਰ ਤੋਂ ਬੇਵਫਾਈ ਜਾਂ ਬੇਜ਼ਾਰੀ ਦਾ ਖਤਰਾ ਹੈ ਤਾਂ ਉਹਨਾਂ ਦੋਵਾਂ ਨੂੰ ਚਾਹੀਦਾ, ਤੇ ਕੋਈ ਗੁਨਾਹ ਨਹੀਂ ਕਿ ਅਗਰ ਆਪਸ 'ਚ ਉਹ ਕੋਈ ਮੁਆਹਦਾ ਕਰ ਲੈਂਦੇ ਨੇ, ਇਸ ਵਾਸਤੇ ਕਿ ਸਮਝੌਤਾ ਬਿਹਤਰ ਹੈ। ਤੁਸੀਂ ਜਾਣਦੇ ਹੋ ਇਰਸ ਲੋਕਾਂ ਦੀ ਸਰਸ਼ਟ ਵਿੱਚ, ਲੇਕਿਨ ਉਸਨੇ ਸਲੂਕ ਨਾਲ ਪੇਸ਼ ਆਓਦੇ ਔਰ ਤਕਵਾ ਇਖਤਿਆਰ ਕਰੋਦੇ ਤੇ ਅਜਰ ਪਾਓਦੇ, ਇਸ ਲਈ ਕਿ ਜੋ ਕੋਈ ਤੁਸੀਂ ਕਰੋਦੇ ਉਹ ਉਸ ਤੋਂ ਅੱਲਾਹ ਉਸ ਨੂੰ ਜਾਣਦਾ ਹੈ। ਬੀਵੀਆਂ ਦੇ ਦਰਮਿਆਨ ਪੂਰਾ ਇਨਸਾਫ ਤੁਸੀਂ ਚਾਹੋ ਵੀ ਤੇ ਨਹੀਂ ਕਰ ਸਕਦੇ, ਇਸ ਲਈ ਇੰਨਾ ਹੀ ਕਾਫੀ ਹੈ ਕਿ ਇੱਕ ਦੀ ਤਰਫ ਬਿਲਕੁਲ ਇਸ ਤਰ੍ਹਾਂ ਨਾ ਵਿਛ ਜਾਓ ਕਿ ਦੂਜੀ ਦਰਮਿਆਨ 'ਚ ਹੀ ਲਟਕਦੀ ਰਵੇ। ਹਾਂ, ਅਗਰ ਆਪਣੇ ਆਪ ਨੂੰ ਦਰੁਸਤ ਕਰਦੇ ਰਹੋਦੇ ਔਰ ਅੱਲਾਹ ਤੋਂ ਡਰਦੇ ਰਹੋਦੇ ਤੇ ਅੱਲਾਹ ਬਖਸ਼ਿਸ਼ ਵਾਲਾ ਹੈ, ਉਹਦੀ ਸ਼ਫਕਤ ਹਮੇਸ਼ਾ ਵਾਸਤੇ। ਔਰ ਅਗਰ ਮੀਆਂ ਬੀਵੀ ਦੋਨੋਂ ਅਲੱਗ ਹੀ ਹੋ ਜਾਣ ਤੇ ਅੱਲਾਹ ਉਹਨਾਂ ਨੂੰ ਆਪਣੀ ਵੁਸਤ ਨਾਲ ਬੇਨਿਆਜ਼ ਕਰ ਦੇਦਾ। ਅੱਲਾਹ ਬੜੀ ਵੁਸਤ ਰੱਖਣ ਵਾਲਾ ਹੈ ਔਰ ਬੜੀ हिकमत वाला है। जज़ाक अल्लाह।